ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਵਿਊਅਰਸ ਅਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਕਿਸਾਨ ਲਹਿਰ ਬਾਰੇ ਔਰ ਕਰਦੇ ਵੀ ਰਵਾਂਗੇ ਜਦ ਤੱਕ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਜਾਂਦੇ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਚੀਨ ਦੇ ਹਵਾਲੇ ਨਾਲ ਕਿ ਚੀਨ ਤੇ ਪਾਕਿਸਤਾਨ ਦੀ ਜਿਹੜੀ 에ਅਰ ਫੋਰਸ ਵੱਲੋਂ ਬਹੁਤ ਜਲਦੀ ਸਾਂਝੀਆਂ ਜਿਹੜੀਆਂ ਹਵਾਈ ਮਸ਼ਕਾਂ ਉਹ ਕੀਤੀਆਂ ਜਾਣਗੀਆਂ। 2011 ਤੋਂ ਬਾਅਦ ਹੁਣ ਅਚਾਨਕ ਇਹਨਾਂ ਹਵਾਈ ਮਸ਼ਕਾਂ ਦਾ ਕੀਤਾ ਜਾਣਾ ਭਾਰਤ ਨੂੰ ਸਪਸ਼ਟ ਸੁਨੇਹਾ ਦੇ ਰਿਹਾ ਕਿ ਉਹ ਆਪਣੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਉਹਨਾਂ ਤੋਂ ਬਾਜ ਆ ਜਾਵੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਦੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਕਿਸਾਨ ਲਹਿਰ ਨੇ ਇਹਨਾਂ ਦੀਆਂ ਨਾਸਾਂ 'ਚ ਧੂਆਂ ਦਿੱਤਾ ਹੋਇਆ ਜੀ, ਦੂਸਰੇ ਪਾਸੇ ਜਿਵੇਂ ਚਾਈਨਾ ਨੇ ਇਹਨਾਂ ਦਾ ਫਾਲਸ ਭਾਰਤ ਮਾਤਾ ਦੇ ਇਹ ਅਗਲੀ ਪੁੱਤਰ ਜਿਹੜੇ ਸਪੁੱਤਰ ਹੋਣ ਉਹ ਮਾਂ ਨੂੰ ਦੁੱਖ 'ਚ ਥੋੜੀ ਪਾਉਂਦੇ ਨੇ। ਬਿਲਕੁਲ ਜਿਵੇਂ ਦੀਆਂ ਇਹਨਾਂ ਦੀਆਂ ਹਰਕਤਾਂ ਸੀ, ਜਿਵੇਂ ਜੁੱਤੀਆਂ ਇਹਨਾਂ ਨੇ 15 ਤੇ 16 ਜੂਨ ਦੀ ਰਾਤ ਨੂੰ ਗਲਵਾਨ ਵੈਲੀ ਦੇ ਵਿੱਚ ਖਾਧੀਆਂ, ਪੈਂਗੋਂਗ ਸੋ ਲੇਕ ਹੋਏ ਔਰ ਈਵਨ ਭੂਟਾਨ ਦੇ ਨਾਲ ਲੱਗਦੇ ਜਿਵੇਂ ਇਹਨਾਂ ਦੇ ਸੈਟੇਲਾਈਟ ਇਮੇਜਸ ਨੇ ਹੀ ਦੱਸਿਆ ਕਿ 2 ਪਿੰਡ ਭੂਟਾਨ ਨੇ ਪੂਰੇ ਜਿਹੜੇ ਨੇ ਚਾਈਨਾ ਨੇ ਭੂਟਾਨ ਦੀ ਟੈਰੀਟਰੀ 'ਚ ਆ ਕੇ ਡਿਵੈਲਪ ਕੀਤੇ ਨੇ। ਔਰ ਇਸ ਵੇਲੇ ਇਹਨਾਂ ਦਾ ਸਾਰਾ ਹੀ 3500 ਕਿਲੋਮੀਟਰ ਬਾਰਡਰ ਜਿੱਥੇ ਠਰੂ ਠਰੂ ਕਰਦੇ ਇਹਨਾਂ ਦੇ ਜਵਾਨ ਬੈਠੇ ਹੋਏ ਨੇ। ਲੇਕਿਨ ਚਾਈਨਾ ਨੇ ਇੱਕ ਤੋਂ ਬਾਅਦ ਇੱਕ ਇਹਨਾਂ ਨੂੰ ਝਟਕਾ ਦਿੱਤਾ ਹੈ। ਔਰ ਪਿਛਲੇ ਦਿਨਾਂ ਚਾਈਨਾ ਦੇ ਡਿਫੈਂਸ ਮਿਨਿਸਟਰ ਪਹਿਲਾਂ ਨੇਪਾਲ ਦੇ ਦੌਰੇ ਤੇ ਆਏ, ਫਿਰ ਪਾਕਿਸਤਾਨ ਗਏ ਔਰ ਮੈਮੋ ਆਫ ਅੰਡਰਸਟੈਂਡਿੰਗ ਵੀ ਸਾਈਨ ਕੀਤਾ। ਔਰ ਜਿਹੜੀ ਉੱਥੋਂ ਦੀ ਬੇਸ਼ੱਕ ਅਮਰੀਕਾ ਦੇ ਵਿੱਚ ਵੀ ਇੱਕ ਰੋਲ ਘਚੌਲ ਜਿਹਾ ਪਿਆ ਹੋਇਆ ਹੈ। ਹਾਲਾਂ ਜਾਰਜੀਆ ਦੇ 2 ਸੈਨੇਟਰਸ ਦੀ ਜਿਨ੍ਹਾਂ ਦੀ ਚੋਣ ਹੋਣੀ ਹੈ, ਜਿਹਨੇ ਡਿਸਾਈਡ ਕਰਨਾ ਅਲਟੀਮੇਟਲੀ ਕਿ ਅਮਰੀਕਨ ਸੈਨੇਟ ਦੇ ਵਿੱਚ ਡੈਮੋਕ੍ਰੈਟਸ ਦੀ ਮੈਜੋਰਿਟੀ ਬਣੇਗੀ ਕਿ ਨਹੀਂ। ਟਰੰਪ ਉੱਥੇ ਪਹੁੰਚੇ ਹੋਏ ਨੇ ਔਰ ਅਜੇ ਵੀ ਕਹਿ ਰਹੇ ਨੇ ਕਿ ਬਈ ਇਹ ਵੋਟ ਫਰਾਡ ਔਰ ਚੀਟਿੰਗ ਔਰ ਰਿਗਿੰਗ ਔਰ ਫਲਾਣਾ, ਔਰ ਬਰੀਫਿੰਗਸ ਵੀ ਉਹਨਾਂ ਨੂੰ ਹੋ ਰਹੀਆਂ ਬਾਈਡਨ ਨੂੰ, ਪਰ ਕਿੰਨੀਆਂ ਹੋ ਰਹੀਆਂ ਇਹਨਾਂ ਬਾਰੇ ਵੀ ਕੰਟਰੋਵਰਸ਼ੀਅਲ ਜਿਹੀ ਰਿਪੋਰਟ ਹੈ। ਸੋ ਇਸ ਸਾਰੇ ਚੋਂ ਚਾਈਨਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਅਸਰਟ ਕਰ ਰਿਹਾ ਆਪਣੇ ਆਪ ਨੂੰ। ਉਹਨਾਂ ਨੇ ਇੱਕ ਤਾਂ ਉਹਨਾਂ ਨੂੰ ਵੀ ਚਾਈਨਾ ਨੂੰ ਨਜ਼ਰ ਆਉਂਦਾ ਹੈ ਕਿ ਵੀ ਅਲਟੀਮੇਟਲੀ ਜੇ ਅਮਰੀਕਾ ਨੇ ਕੋਈ ਵੀ ਅੱਗੋਂ ਦੀ ਦਿਲਵਦੀ ਕਰਨੀ ਹੈ ਤੇ ਮੋਢਾ ਭਾਰਤ ਦਾ ਰੱਖਿਆ ਹੋਇਆ ਹੈ। ਉਹਨਾਂ ਨੇ ਵੀ ਬੇਵਕੂਫਾਨਾ ਅੰਦਾਜ਼ ਦੇ ਵਿੱਚ ਜਿਵੇਂ ਅਮਰੀਕਾ ਦੇ ਬਿਲਕੁਲ ਜਮੂਰੇ ਬਣੇ, ਉਹਦਾ ਨਤੀਜਾ ਹੈ ਕਿ ਕਈ ਹਜ਼ਾਰ ਸਕੁਅਰ ਕਿਲੋਮੀਟਰ ਜਿਹੜੀ ਜ਼ਮੀਨ ਹੈ ਉਹ ਚੀਨ ਦੇ ਕੋਲ ਖਵਾਈ ਹੈ। ਬਾੜ ਤੋਂ ਬਾਅਦ ਪਹਿਲੀ ਵਾਰ ਹੋਇਆ। ਨੇਪਾਲ ਬਿਲਕੁਲ ਹੱਥਾਂ ਚੋਂ ਨਿਕਲ ਗਿਆ ਔਰ ਈਵਨ ਸ੍ਰੀਲੰਕਾ ਔਰ ਬੰਗਲਾਦੇਸ਼ ਉਹ ਵੀ ਜਾ ਕੇ ਲੈ ਦੇ ਕੇ, ਭੂਟਾਨ ਸੀ ਉਹ ਵੀ ਨਿਕਲ ਰਿਹਾ। ਲੇਕਿਨ ਚਾਈਨਾ ਭਾਰਤ ਨੂੰ ਇਹ ਯਾਦ ਦਹਾਨੀ ਕਰਵਾਉਣਾ ਰਹਿਣਾ ਬਰਾਬਰ ਕਰਵਾ ਰਿਹਾ ਕਿ ਕਿਤੇ ਇਹ ਦਿਲਵਦੀ ਨਾ ਕਰ ਲਿਓ ਕਿ ਜੀ ਜਿਵੇਂ ਉਹਨਾਂ ਦੇ ਹੁੰਦਾ ਹੈ ਜਦੋਂ ਹੁਣ ਪਾਕਿਸਤਾਨ ਦੀਆਂ ਗਿਲਗਿਤ ਬਲਸਤਾਨ ਦੇ ਵਿੱਚ ਚੋਣਾਂ ਹੋਈਆਂ, ਭਾਰਤੀ ਫੋਰਨ ਆਫਿਸ ਨੇ ਕਿਹਾ ਨਹੀਂ ਨਹੀਂ ਜੀ ਇਹ ਸਾਰੀ ਟੈਰੀਟਰੀ ਸਾਡੀ ਹੈ। ਜਾਂ ਉਹਨਾਂ ਚੋਂ ਕਦੀ ਕਦਾਈ ਹੁਣ ਤਾਂ ਨਹੀਂ ਉਹਨਾਂ ਦੇ ਮੂੰਹ ਚੋਂ ਨਿਕਲਦਾ ਜਦੋਂ ਦੀ ਚੀਨ ਨੇ ਜੁੱਤੀਆਂ ਮਾਰੀਆਂ ਕਿ ਜੀ ਅਸੀਂ ਆਜ਼ਾਦ ਕਸ਼ਮੀਰ ਵੀ ਕਰਾਂਗੇ, ਇਹ ਵੀ ਸਾਡਾ ਹੈ। ਜਿਵੇਂ ਉਹਨੇ ਅਮਿਤ ਸ਼ਾਹ ਨੇ ਉਹਦੇ 'ਚ ਜਦੋਂ ਕਸ਼ਮੀਰ ਦਾ ਇਹਨਾਂ ਨੇ ਹੋਂਦ ਮਿਟਾਈ ਹੈ ਉਦੋਂ ਪਾਰਲੀਮੈਂਟ 'ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੀ ਅਸੀਂ ਜਿਹੜਾ ਉਹ 35,000 स्क्वायर किलोमीटर लद्दाख भी लेंगे चीन से। नक्शे भी जारी कर ਦਿੱਤੇ ਚੀਨ ਨੇ ਕਿ ਆ ਲਓ, ਕਈ ਹਜ਼ਾਰ ਸਕੁਅਰ ਕਿਲੋਮੀਟਰ ਹੋਰ ਗਵਾਇਆ। ਪਰ ਚੀਨ ਇਸ ਵੇਲੇ ਜਿਹੜਾ ਪ੍ਰੈਸ਼ਰ ਉਹਨਾਂ ਨੇ ਬਿਲਡ ਕੀਤਾ ਹੈ, ਅਸੀਂ ਬ੍ਰਹਮਪੁੱਤਰਾ ਦਰਿਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਚਾਈਨਾ ਨੇ ਮਿਡ ਸਟ੍ਰੀਮ ਬ੍ਰਹਮਪੁੱਤਰਾ ਦੇ ਜਿਹੜਾ ਉਹਨੂੰ ਪਾਵਰ ਹਾਈਡਰੋ ਪ੍ਰੋਜੈਕਟ ਉਹਦੇ ਚੋਂ ਕ੍ਰੀਏਟ ਕਰਨ ਦਾ ਫੈਸਲਾ ਕੀਤਾ। ਇੰਡੀਆ ਨੂੰ ਵਕਤ ਪਿਆ ਕਿਹਾ ਜੀ ਅਸੀਂ ਲੋਅਰ ਰਾਈਪੇਰੀਅਨ ਹੈ, ਚੀਨ ਨੂੰ ਪ੍ਰੋਟੈਸਟ ਕੀਤਾ। ਸੋ ਇਹ ਵੀ ਚਾਈਨਾ ਨੇ ਦੱਸਤਾ ਹੈ ਕਿ ਇਕੱਲੇ ਕੋਈ ਉਹ ਨਹੀਂ ਹਥਿਆਰ ਕੇ ਜਿਹੜੇ ਹੁਣ ਕਹਿੰਦੇ ਨੇ ਜੋ ਪੈਂਗੋਂਗ ਸੋ ਲੇਕ ਐਸੀ ਉਹਨਾਂ ਨੇ ਉਹ ਵੇਵਸ ਛੱਡੀਆਂ ਜਿਵੇਂ ਮਾਈਕ੍ਰੋਵੇਵ ਦੀਆਂ ਹੁੰਦੀਆਂ ਕਿ ਜੀ ਪੁੱਠੇ ਹੋ ਗਏ। ਚੀਨ ਨੇ ਕਿਹਾ ਵੀ ਇਹ ਪਾਣੀ ਵੀ, ਔਰ ਇਸ ਗੱਲ ਦਾ ਧਿਆਨ ਰਹੇ ਸਤਲੁਜ ਵੀ ਚੀਨ ਚੋਂ ਆਉਂਦਾ, ਤਿੱਬਤ ਚੋਂ ਨਿਕਲਦਾ। ਬ੍ਰਹਮਪੁੱਤਰਾ ਤਾਂ ਇਹਨਾਂ ਦੇ ਸਾਰੇ 7 ਸਟੇਟਾਂ ਸਕਾ ਦੇਗਾ। ਹੁਣ ਇਹ ਦੇਣ ਤੋਂ ਬਾਅਦ ਕਿ ਵੀ ਕੋਈ ਦਿਲਵਦੀ ਪਾਕਿਸਤਾਨ ਵੱਲ ਕਰਨ ਦੀ ਕੋਸ਼ਿਸ਼ ਨਾ ਕਰਿਓ। ਡਿਫੈਂਸ ਮਿਨਿਸਟਰ ਦੀ ਵਿਜ਼ਿਟ ਤੋਂ ਫੌਰਨ ਬਾਅਦ ਜਿਹੜੀ ਖਬਰ ਇਹਨਾਂ ਦਾ ਮੀਡੀਆ ਦੇ ਰਿਹਾ ਹੈ, ਚਾਈਨਾ ਪਾਕਿਸਤਾਨ 에ਅਰ ਫੋਰਸਿਸ ਟੂ ਹੋਲਡ ਜੁਆਇੰਟ ਐਕਸਰਸਾਈਜ਼ਸ, ਫਸਟ ਸੱਚ ਡਰਿਲ ਵਾਸ ਹੈਲਡ ਇਨ ਪਾਕਿਸਤਾਨ ਇਨ ਮਾਰਚ 2011। ਜੇ 2011 ਤੋਂ ਬਾਅਦ 9 ਸਾਲ ਬਾਅਦ ਹੋ ਰਿਹਾ ਟਾਈਮਿੰਗ ਜਦੋਂ ਕੋਵਿਡ-19 ਫੈਲਿਆ ਹੋਇਆ ਹੈ, ਰੀਸਪਰੈਡ ਹੈ, ਇਹ ਕੀ ਮੈਸੇਜ ਹੈ ਪੋਲੀਟੀਕਲੀ? ਚੀਨ ਦਾ ਮੈਸੇਜ ਕੀ ਹੈ ਇਹ ਬੜਾ ਕਲੀਅਰ ਹੈ ਔਰ ਇਹਦੇ ਵਿੱਚ ਬਿਲਕੁਲ ਡੀਟੇਲ ਹੈ ਕਿ ਵੀ ਇਹਨਾਂ ਐਕਸਰਸਾਈਜ਼ਸ ਦਾ ਨਾਂ ਸ਼ਾਹੀਨ
11 ਰੱਖਿਆ ਹੈ। ਜ਼ਾਹਰ ਹੈ ਸ਼ਾਹੀਨ ਬਾਜ ਹੁੰਦਾ ਹੈ, ਜੀ ਸੋ ਬਾਜਾਂ ਦੀ ਉਡਾਨ ਕੀ ਹੁੰਦੀ ਹੈ ਬਿਲਕੁਲ ਇਹ ਫਿਰ ਕਾਵਾਂ ਔਰ ਤੋਤਿਆਂ ਤੇ ਦੂਜਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹਨਾਂ ਨੂੰ, ਇਹ ਭਾਰਤ ਨੂੰ ਕਹਿ ਰਹੇ ਨੇ ਕਿ ਵੀ ਇਹ ਕਾਂ ਬੰਦ ਕਰੋ ਆਪਣੀ। ਉੱਤੇ ਸ਼ਾਹੀਨ ਹੈ ਜੀ, ਔਰ ਸ਼ਾਹੀਨ ਦੀ ਪ੍ਰਵਾਜ਼ ਔਰ ਸ਼ਾਹੀਨ ਦੀ ਤਾਕਤ ਅਸਮਾਨ ਦਾ ਬਾਦਸ਼ਾਹ ਹੈ। ਬਿਲਕੁਲ ਔਰ ਇਹਨਾਂ ਨੇ ਅਭਿਨੰਦਨ ਨੂੰ ਯਾਦ ਹੋਏਗਾ ਕਿ ਵੀ ਸ਼ਾਹੀਨ ਕਿਹਨੂੰ ਕਹਿੰਦੇ ਨੇ। ਸੋ ਸ਼ਾਹੀਨ 11 ਜੋ ਆਲਰੇਡੀ ਚਾਈਨੀਜ਼ 에ਅਰ ਫੋਰਸ ਦੇ ਟਰੂਪ ਜਿਹੜੇ ਨੇ ਉਹ ਪਾਕਿਸਤਾਨ ਲਈ ਰਵਾਨਗੀ ਪਾ ਚੁੱਕੇ ਨੇ। ਔਰ ਇਹ ਜਿਹੜੀਆਂ ਪਾਕਿਸਤਾਨ ਦਾ 에ਅਰ ਫੋਰਸ ਬੇਸ ਹੈ ਭੁਲਾਰੀ ਚ, ਠੱਟਾ ਜ਼ਿਲ੍ਹਾ ਹੈ ਸਿੰਧ ਦਾ, ਔਰ ਉਸ ਦੀ ਪੋਰਟ ਸਿਟੀ ਕਰਾਚੀ ਦੇ ਨਾਰਥ ਈਸਟ ਹੈ ਉਸ ਤੋਂ, ਉਹਦੇ ਚੋਂ ਡਰਿਲ ਚ ਪਾਰਟਿਸਿਪੇਟ ਕਰਨਗੇ। ਔਰ ਇਹ ਦਸੰਬਰ ਦੇ ਐਂਡ ਚ ਜਾ ਕੇ ਇਹ ਐਕਸਰਸਾਈਜ਼ ਮੁੱਕਣਗੀਆਂ। ਔਰ ਇਸ ਦੇ ਵਿੱਚ ਦੋਨੋਂ ਮਿਲਟਰੀਜ਼ ਦੀ ਜਿਹੜੀ ਆ ਪ੍ਰੋਪਰ ਕੋਆਪਰੇਸ਼ਨ ਹੈ ਔਰ ਇਹ ਮਿਲ ਟੂ ਮਿਲ ਰਿਲੇਸ਼ਨਸ਼ਿਪ ਜਿਹਨੂੰ ਕਿਹਾ ਜਾਂਦਾ ਹੈ ਇਹ ਹੋਰ ਵੀ ਡੀਪ ਹੋ ਰਹੀ ਹੈ। ਸੋ ਇਹ ਮੈਸੇਜ ਬੜਾ ਕਲੀਅਰ ਹੈ ਭਾਰਤ ਨੂੰ ਕਿ ਭਾਈ ਤੁਸੀਂ ਖਬਰਦਾਰ ਰਹੋ, ਇਹ ਅਸੀਂ ਸਾਂਝੇ। ਔਰ ਇਹੀ ਨਹੀਂ, ਜਿੱਥੇ ਉਹਨਾਂ ਨੇ ਨੇਪਾਲ ਦਾ ਦੌਰਾ ਕੀਤਾ, ਹੁਣ ਮਾਊਂਟ ਐਵਰੈਸਟ ਨੇਪਾਲ ਦੇ ਵਿੱਚ ਪੈਂਦੇ ਸੀ, ਚੀਨ ਦੇ ਨਾਲ ਹੋਇਆ ਵੀ ਉਹਨਾਂ ਦੇ ਵੀ ਨਾਲ ਲੱਗਦੀ ਹੈ, ਕਿਉਂਕਿ ਪ੍ਰਾਈਡ ਵੀ ਹੁੰਦਾ ਹੈ। ਜਿਵੇਂ ਪਾਕਿਸਤਾਨ ਦਾ ਪ੍ਰਾਈਡ ਹੈ K2 ਮਾਊਂਟੇਨ, ਕਿ ਮਾਊਂਟ ਐਵਰੈਸਟ ਤੋਂ ਬਾਅਦ ਪਾਕਿਸਤਾਨ 'ਚ ਹੈ। ਔਰ ਉਹਨਾਂ ਨੇ ਇਹ ਕਿਹਾ ਨੇਪਾਲ ਚਾਈਨਾ ਟੂ ਜੁਆਇੰਟਲੀ ਅਨਾਉਂਸ ਰਿਵਾਈਜ਼ਡ ਹਾਈਟ ਆਫ ਮਾਊਂਟ ਐਵਰੈਸਟ ਔਨ ਟਿਊਜ਼ਡੇ। ਸੋ ਆਲਰੇਡੀ ਕੁਝ ਵਕਤ ਪਹਿਲਾਂ ਇਹਨਾਂ ਨੇ ਇੱਕ ਜੁਆਇੰਟ ਗਰੁੱਪ ਬਣਾਇਆ, ਕਿਉਂਕਿ ਹਾਈਟ ਬਾਰੇ ਥੋੜਾ ਜਿਹਾ ਭੁਲੇਖਾ ਰਿਹਾ ਹੈ। ਜਿਹੜੀ ਡਿਕਲੇਅਰਡ ਹਾਈਟ ਹੈ ਪਹਿਲਾਂ ਤੋਂ 8848 ਮੀਟਰ ਹੈ। ਔਰ ਉਹਨਾਂ ਨੇ ਇੱਕ ਜੁਆਇੰਟ ਗਰੁੱਪ ਬਣਾਇਆ, ਉਹਨਾਂ 'ਚ ਸ਼ੇਰਪੇ ਨੇਪਾਲ ਦੇ, ਚੀਨੇ, ਔਰ ਉਹ ਜਿਹੜਾ ਜੁਆਇੰਟ ਪ੍ਰੋਜੈਕਟ ਹੈ ਉਹਨਾਂ ਨੇ ਮੇਜਰ ਕਰ ਲਈ ਹੈ ਹੁਣ ਹਾਈਟ ਜੋ ਵੀ ਲੇਟੈਸਟ ਸਾਇੰਟੀਫਿਕਲੀ ਹੈ, ਔਰ ਉਹ ਟਿਊਜ਼ਡੇ ਅਨਾਉਂਸ ਕਰਨਗੇ। ਔਰ ਇਹ ਵੀ ਦੱਸਦਾ ਹੈ ਕਿ ਇਹ ਜਦੋਂ ਤੁਸੀਂ ਸਾਂਝ ਦਾ ਦੇਣਾ ਹੁੰਦਾ ਹੈ ਕਿ ਭਾਈ ਕੀ ਹੋ ਰਿਹਾ ਹੈ। ਔਰ ਇਸ ਸਾਰੇ ਚੋਂ ਕਿਉਂਕਿ ਚੀਨ ਐਸਰਟ ਕਰ ਰਿਹਾ ਹੈ ਤੇ ਉਹ ਅਮਰੀਕਾ ਨੂੰ ਵੀ ਲੱਗਾ ਕਿ ਵੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ। US urges countries to make law over access to Tibet। ਔਰ ਇਹ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ 2018 ਚ ਐਕਟ ਕੀਤਾ ਸੀ ਸਾਈਨ, ਉਹਦੇ ਚ ਹੈ ਕਿ denying access to US for Chinese officials known to be involved in restricting visits to Tibet। ਅਮਰੀਕਾ ਨੇ ਕਿਹਾ ਜੀ ਇਹ ਜਿਹੜੇ ਲੋਕ ਤਿੱਬਤ ਜਾਣ ਦੇ ਵਿੱਚ ਰੁਕਾਵਟ ਨੇ, ਕਿਉਂਕਿ ਤਿੱਬਤ ਦਾ ਸਪੈਸ਼ਲ ਵੀਜ਼ਾ ਹੁੰਦਾ ਹਰ ਇੱਕ ਨੂੰ ਨਹੀਂ ਮਿਲਦਾ, ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਜੀ ਉਹਨਾਂ ਨੂੰ ਰੈਸਟ੍ਰਿਕਟ ਕਰੋ। ਔਰ ਇਹਨੂੰ ਬਾਕੀ ਦੇਸ਼ਾਂ ਨੂੰ ਵੀ ਕਿਹਾ ਕਿ ਇਸ ਤੇ ਤੁਸੀਂ ਪਾਬੰਦੀ ਲਾਓ। ਲੇਕਿਨ ਚੀਨੀਆਂ ਨੇ ਜਿੱਥੇ ਮੂਨ ਤੇ ਪਹੁੰਚ ਕੇ ਆਪਣਾ ਝੰਡਾ ਗੱਡਿਆ, ਔਰ ਝੰਡਾ ਵੀ ਐਸਾ ਗੱਡਿਆ ਕਿ ਵੀ ਉਹ ਇਹਨਾਂ ਦੀ ਇੰਡੀਆ ਦੀ ਤਾਂ ਹਿੱਕ 'ਚ ਹੀ ਵੱਜਦਾ ਕਿ ਵੀ ਤੁਸੀਂ ਤਾਂ ਇਹ ਧਰਤੀ ਦੇ ਡੱਡੂ ਔਰ ਕੀੜੇ ਮਕੌੜੇ ਹੋ, ਅਸੀਂ ਮੂਨ ਤੇ ਆ। ਹੁਣ ਇਹਨਾਂ ਜਿਹੜੀ ਇੰਟਰਨੈਸ਼ਨਲ ਨਿਊਜ਼ ਹੈ, ਚਾਈਨੀਜ਼ ਸਾਇੰਟਿਸਟ ਮੇਕ ਵਰਲਡਸ ਫਸਟ ਲਾਈਟ ਬੇਸਡ ਕੁਆਂਟਮ ਕੰਪਿਊਟਰ ਰਿਪੋਰਟ ਕੁਆਂਟਮ ਕੰਪਿਊਟਰਸ ਐਕਸੈਲ ਐਟ ਰਨਿੰਗ ਸਿਮੂਲੇਸ਼ਨਸ that are impossible for conventional computers leading to breakthrough in material sciences। ਔਰ ਇਹ ਮਤਲਬ ਬਹੁਤ ਵੱਡੀ ਗੱਲ ਹੈ ਕਿ ਵੀ ਉਹਨਾਂ ਨੇ ਐਸਾ ਕੰਪਿਊਟਰ ਇਜਾਦ ਕੀਤਾ ਜਿਹੜਾ ਕਿ ਜਿਹਦਾ ਬੇਸ ਹੀ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਹੈ, ਲਾਈਟ ਬੇਸਡ ਕੰਪਿਊਟਰ ਹੈ। ਸੋ ਕਨਵੈਨਸ਼ਨ ਨਾਲੋਂ ਕਿਤੇ ਅੱਗੇ ਹੈ। ਔਰ ਮੈਂ ਘੜੀ ਵੱਲ ਦੇਖ ਰਿਹਾ ਕਿ ਵਕਤ ਐਂਡ ਵੱਲ ਜਾ ਰਿਹਾ। ਸਾਡਾ ਵੈਸੇ ਇਹ ਸੈਗਮੈਂਟ ਗੁਰਬਾਣੀ ਹਾਂ ਸਪਿਰਿਚੁਅਲ ਮੈਸੇਜ ਦਾ ਹੁੰਦਾ ਹੈ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅੱਜ ਸਾਡੇ ਬਹੁਤ ਸਾਰੇ ਨਵੇਂ ਵਿਊਅਰਸ ਵੀ ਆਏ ਨੇ। ਬਿਲਕੁਲ ਵੈਲਕਮ। ਹਾਲਾਂਕਿ ਮੈਂ ਇਹ ਵੀ ਦੱਸ ਦਿਆਂ ਕਿ ਵੀ ਇਹ ਸੱਚੋ ਸੱਚ ਪ੍ਰੋਗਰਾਮ 2012 ਜਦੋਂ ਕਿ TV 84 ਦੀ ਸ਼ੁਰੂਆਤ ਹੋਈ, ਠੀਕ 8 ਸਾਲ ਪਹਿਲਾਂ ਇਸ ਨੂੰ ਅਸੀਂ ਲਾਂਚ ਕੀਤਾ ਸੀ TV 84 ਦੇ ਇਸ ਪ੍ਰੋਗਰਾਮ ਨੂੰ। ਔਰ ਤੁਹਾਡਾ ਪਿਆਰ ਮਿਲਦਾ ਗਿਆ, ਸਾਡੇ ਹੌਸਲੇ ਵੱਧਦੇ ਗਏ, ਸਾਡੇ ਦੁਸ਼ਮਣ ਨੂੰ ਕਾਂਬਾ ਛਿੜਦਾ ਗਿਆ। ਔਰ ਭਾਰਤ ਦੇ ਵਿੱਚ ਉਹਨਾਂ ਨੇ TV 84 ਨੂੰ ਬੈਨ ਕੀਤਾ ਹੋਇਆ। ਈਵਨ YouTube ਔਰ Facebook ਜਿਹੜੇ ਉਹਨਾਂ ਦੇ ਤਨਖਾਹਦਾਰ ਨੇ, Facebook ਦੀ ਹੈਡ ਅਣਖੀ ਦਾਸ ਜਿਹਨੇ ਹੁਣੇ ਹੀ ਰਿਜ਼ਾਈਨ ਕੀਤਾ ਹੈ, ਉਹਨੇ ਕਿਵੇਂ ਈਵਨ ਦਿੱਲੀ ਦੇ ਵਿੱਚ ਜਿਹੜੀ ਮੁਸਲਮਾਨਾਂ ਦੇ ਖਿਲਾਫ ਇਹਨਾਂ ਨੇ ਵਾਇਲੈਂਸ ਕੀਤੀ, ਕਿਵੇਂ ਉਹਨਾਂ ਟਵੀਟਸ ਨੂੰ ਹਿੰਦੂ ਤਵੀਆਂ ਦੇ ਰਹਿਣ ਦਿੱਤਾ। ਔਰ ਇਸ ਵੇਲੇ ਫੇਸਬੁੱਕ ਦੇ ਉੱਤੇ ਈਵਨ ਸਿੱਖ ਲਫ਼ਜ਼ ਦੇ ਨਾਲ ਜਿਹੜੇ ਹੈਸ਼ਟੈਗ ਜਾਂ ਸਿੱਖ ਨੇ ਉਹ ਸਾਰੇ ਬਲੌਕ ਕੀਤੇ ਹੋਏ ਨੇ। ਔਰ ਸਾਨੂੰ ਵੀ ਫੇਸਬੁੱਕ ਦੇ ਉੱਤੇ ਔਰ YouTube ਉੱਤੇ ਤਾਂ ਟੋਟਲੀ ਬਲੌਕ ਹੈ, ਪਰ ਫੇਸਬੁੱਕ ਨੇ ਇੱਥੇ ਵੀ ਸਾਡੇ ਵਿਊਅਰਸ ਔਰ ਐਸੇ ਪੇजेस ਨੇ ਜਿਹੜੇ ਉਹਨਾਂ ਨੇ ਬਲੌਕ ਕੀਤੇ ਹੋਏ ਨੇ, ਉਹਨਾਂ ਤੱਕ ਪਹੁੰਚਦੇ ਨਹੀਂ। ਪਰ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ
ਕਿ ਤੁਸੀਂ YouTube ਰਾਹੀਂ ਵੀ ਸਾਨੂੰ ਹੌਸਲਾ ਵੀ ਦਿੰਦੇ ਹੋ ਬਿਲਕੁਲ ਔਰ ਇਹ ਜਿਹੜੇ ਸਾਡੇ ਨਵੇਂ ਵਿਊਅਰਸ ਆਏ ਨੇ ਅਸੀਂ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰੋ YouTube ਦੇ ਉੱਤੇ ਬਿਲਕੁਲ Facebook ਤੇ ਵੀ ਔਰ sos@tv84.tv ਤੇ ਆਪਣੀਆਂ ਲਿਖਤਾਂ ਵੀ ਭੇਜੋ ਸਾਨੂੰ ਬਿਲਕੁਲ। ਲਿਖੋ ਆਪਣੇ ਸੁਜੈਸਟਨਸ ਆਪਣੇ ਕਮੈਂਟਸ ਆਪਣੀਆਂ ਭਾਵਨਾਵਾਂ ਬਿਲਕੁਲ। ਔਰ ਅਸੀਂ ਇਹ ਸਾਡਾ 1.5 ਘੰਟੇ ਦਾ ਪ੍ਰੋਗਰਾਮ ਹੁੰਦਾ ਹੈ ਜਿਹੜਾ ਕਿ ਅਸੀਂ 4 ਸੈਗਮੈਂਟਸ ਦੇ ਵਿੱਚ ਕਰਦੇ ਹਾਂ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਤੁਹਾਡੀਆਂ ਲਿਖਤਾਂ ਨੂੰ ਵੀ ਸ਼ਾਮਲ ਕਰੀਏ ਔਰ ਇੱਕ ਵਾਰ ਫੇਰ ਸਮੁੱਚੇ ਪਾਕਿਸਤਾਨੀ ਆਵਾਮ ਦਾ ਹਕੂਮਤ ਦਾ ਔਰ ਖਾਸ ਤੌਰ ਤੇ ਪਾਕਿਸਤਾਨੀ ਮੀਡੀਆ ਦਾ ਬਿਲਕੁਲ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ 48 ਘੰਟਿਆਂ ਨੇ ਜਿੱਥੇ ਇੰਟਰਨੈਸ਼ਨਲੀ ਖਾਲਿਸਤਾਨ ਦੇ ਮੁੱਦੇ ਨੂੰ ਪਾਕਿਸਤਾਨੀ ਮੀਡੀਆ ਦੇ ਜ਼ਰੀਏ ਪਹੁੰਚਾਇਆ ਉੱਥੇ ਸਾਡੇ 'ਚ ਵੀ ਮਨਾ ਮੂੰਹ ਐਡਰਨਲਿਨ ਕਿਉਂਕਿ ਜਿਹੜਾ ਹੁੰਦਾ ਹੈ, ਉਹ ਭਰ ਦਿੱਤੀ ਹੈ ਤੇ ਜਿਹਨੂੰ ਫਿਰ ਮਜਾਇਲ ਕਹਿੰਦੇ ਹੁੰਦੇ ਨੇ ਹੁਣ ਨਹੀਂ ਲਈਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ ਸੋ ਇੱਥੇ ਲੈਣੇ ਤੁਹਾਡੇ ਕੋਲ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਜਿਹੜਾ ਸਮਾਂ ਹੈ ਉਹ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਦੇਖਦੇ ਰਹੋ TV84 ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ